ना इन्होंने जिहड़ी इन्हां दियां नेवल फ्रेंडली एक्सरसाइज शामिल होने लई विशाखापट्टनम उन्हां दा जहाज़ आया सी वो डोब दिता है। अच्छा, उहदा कोई रिगरैट नहीं। खमीनाई दे मारे जाण दा कोई रिगरैट नहीं। फिर जे उन्हां दी एम्बैसी च भी जूनीयर मिनिस्टर भेज दिता है। 22 शिप जिहड़े ने एनर्जी कार्गो उन्हां दे ਉਹ ईरानियन ਜਿਹੜੀਆਂ ਏਜੰਸੀਜ਼ ਔਰ ਉਹਨਾਂ ਦੀ ਨੇਵੀ ਨੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਹੈ। क्रूड ऑयल टैंकर देश गरिमा ਜਿਹੜਾ ਪਰਸ਼ੀਅਨ ਗਲਫ ਦੇ ਵਿੱਚ ਸੀ, ਜਿਹੜਾ ਡਰਾਈ ਡੈਕ ਰਿਪੇਅਰ ਸੀ, ਉਹ ਜਦੋਂ ਉੱਥੋਂ ਨਿਕਲਿਆ ਤੇ ਉਸ ਦੇ ਉੱਤੇ ਜਿਹੜਾ ਈਰਾਨੀਅਨ ਉਹਨਾਂ ਦੀ ਜਿਹੜੇ ਗਾਰਡ ਨੇ ਉਹਨਾਂ ਨੇ ਗੋਲੀਆਂ ਚਲਾਈਆਂ। ਇਹ ਈਰਾਨ ਨੇ ਭਾਰਤ ਨੂੰ ਮੈਸੇਜ ਦੇ ਦਿੱਤਾ ਹੈ ਕਿ ਵੀ ਇਨਫ ਇਜ਼ ਇਨਫ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो इस गलबात करन जा रहे हैं कि ईरान और भारत विचाले मूँह ਜ਼ਬਾਨੀ ਦੀ ਝੂਠੀ ਜਿਹੀ ਦੋਸਤੀ ਦੀ ਹਾਂਡੀ ਵੀ ਚੁਰਾਹੇ ਵਿੱਚ ਫੁੱਟਦੀ ਜਾਪਦੀ ਹੈ। ਪਿਛਲੇ ਦਿਨੀ ਈਰਾਨ ਨੇ ਭਾਰਤ ਦੇ 2 ਟੈਂਕਰਾਂ ਨੂੰ ਸਟ੍ਰੇਟ ਆਫ ਹਾਰਮੂਜ਼ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਸੋ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਦਿੱਲੀ ਸਥਿਤ ਈਰਾਨ ਦੇ ਐਂਬੈਸਡਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਈਰਾਨ ਭਾਰਤ ਦੇ ਗੁਆਂਢ ਦੇ ਵਿੱਚ, ਔਰ ਜਦੋਂ ਮੋਦੀ ਖਮੀਨਾਈ ਨੂੰ ਮਿਲਿਆ ਸੀ ਆਪਣੇ ਇੱਕ ਵਿਜ਼ਿਟ ਦੇ ਵੇਲੇ, ਔਰ ਖ਼ਾਸ ਤੌਰ 'ਤੇ ਕੁਰਾਨ ਸ਼ਰੀਫ ਨੂੰ ਭੇਟ ਕੀਤਾ ਸੀ, ਔਰ ਇਹ ਸਿਵਲਾਈਜੇਸ਼ਨਲ ਸਾਂਝਾਂ ਦੀਆਂ ਗੱਲਾਂ ਕੀਤੀਆਂ ਸੀ ਕਿ ਜੀ ਸਾਡੀ ਜਿਹੜੀ ਹੈ ਉਹ ਸੱਭਿਅਤਾਵਾਂ ਦੀ, ਤਹਿਜ਼ੀਬਾਂ ਦੀ ਹਜ਼ਾਰਾਂ ਸਾਲ ਪੁਰਾਣੀ ਜਿਹੜੀ ਹੈ ਤਾਰੀਖ ਹੈ। ਅਤੇ ਕਹਿਣਾ ਤਾਂ ਇਹ ਚਾਹੁੰਦਾ ਸੀ ਵੀ ਅਸੀਂ ਵੀ ਆਰੀਅਨ ਬ੍ਰਾਹਮਣਵਾਦ 'ਚ ਯਕੀਨ ਰੱਖਣ ਵਾਲੇ ਹਾਂ। ਈਰਾਨ ਦਾ ਮਤਲਬ ਹੀ ਈਰਾਨੀਅਨ ਹੁੰਦਾ। ਹਾਲਾਂਕਿ ਇਹ ਮੌਜੂਦਾ ਈਰਾਨ ਮੁਲਕ ਦਾ ਨਾਂ ਜਿਹੜਾ ਹੈ ਇਹ 1930ਵਿਆਂ 'ਚ ਇਹਨਾਂ ਦੇ ਸ਼ਾਹ ਆਫ ਈਰਾਨ ਨੇ ਹੀ ਬਦਲਿਆ ਇਸ ਨੂੰ। ਅਦਰਵਾਈਜ਼ ਤਾਂ ਐਮਪਾਇਰ ਹੀ ਹੁੰਦੇ ਸੀ। ਇੱਕ ਜ਼ਮਾਨਾ ਸੀ ਕਿ ਵੱਡਾ ਪ੍ਰੋਵਿੰਸ ਸੀ ਖੁਰਾਸਾਨ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਵਕਤ ਹੈ ਜੇ ਇਸ ਪ੍ਰਥਾ ਹੈ, ਜਦੋਂ ਬਾਬਰ ਜਿਹੜਾ ਉਜ਼ਬੇਕ ਸੀ ਉਹ ਉਧਰ ਨੂੰ ਜਿਹੜਾ ਉਹ ਆਪਣੇ ਹਾਰਿਆ ਆਪਣੇ ਭਰਾਵਾਂ ਦੇ ਹੱਥੋਂ, ਅਤੇ ਖੁਰਾਸਾਨ ਦੇ ਉੱਤੇ ਉਹਨੇ ਕਬਜ਼ਾ ਕੀਤਾ। ਖੁਰਾਸਾਨ ਦੇ ਵਿੱਚ ਅੱਜ ਦਾ ਜਿਹੜਾ ਉਜ਼ਬੇਕਿਸਤਾਨ ਦਾ ਵੱਡਾ ਹਿੱਸਾ, ਔਰ ਈਰਾਨ ਦਾ ਹੈਰਾਤ, ਬਲਖ, ਬੁਖਾਰਾ, ਕਾਬੁਲ ਤੱਕ, ਔਰ ਇੱਧਰ ਜਿਹੜਾ ਈਵਨ ਤੁਰਕਮਾਨਿਸਤਾਨ ਦਾ ਵੀ ਕਾਫੀ ਦੂਰ ਤੱਕ ਜਿਹੜਾ ਵੱਡਾ ਪ੍ਰੋਵਿੰਸ ਉਸ ਖੁਰਾਸਾਨ ਉਸ ਨੂੰ ਕਹਿੰਦੇ ਸੀ। ਉਜ਼ਬੇਕ ਵੀ ਨੇ ਔਰ ਦੂਸਰੇ ਵੀ ਨੇ ਉਹਨਾਂ ਦੇ ਨਾਲ। ਔਰ ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਕਿਉਂਕਿ ਇੰਡਸ ਕ੍ਰਾਸ ਕਰਨ ਦੇ ਨਾਲ ਜਿਹੜਾ ਸੀ ਉਸ ਨੂੰ ਹਿੰਦੁਸਤਾਨ ਕਿਹਾ ਜਾਂਦਾ ਸੀ। ਹਿੰਦੀ ਔਰ ਇੰਡਸ ਨਾਲ ਵੀ ਜੋੜਿਆ ਜਾਂਦਾ ਹੈ, ਹੋਰ ਵੀ ਇਸ ਦੇ ਮਤਲਬ ਕੱਢੇ ਜਾਂਦੇ ਨੇ, ਪਰ ਉਸ ਵੇਲੇ ਇਹਨੂੰ ਹਿੰਦ ਦੇਸ਼ ਹੀ ਕਿਹਾ ਜਾਂਦਾ ਸੀ। ਔਰ ਉਸ ਤੋਂ ਹੀ ਜਿਹੜਾ ਖੁਰਾਸਾਨ ਮੇਨ ਸੀ, ਕੋਈ ਈਰਾਨ ਨਾਂ ਦਾ ਮੁਲਕ ਐਗਜ਼ਿਸਟ ਨਹੀਂ ਸੀ ਕਰਦਾ। ਪਰ ਕਿਉਂਕਿ ਇਹ ਮੋਦੀ ਨੂੰ ਤਾਂ ਆਦਤ ਹੈ ਕਿ ਵੀ ਉਹਨੇ ਹਰ ਇੱਕ ਦੇ ਨਾਲ ਆਪਣਾ ਉਹ ਕਰਨਾ ਹੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਜਿਹੜਾ, ਜੇ ਅਸੀਂ ਪੋਸਟ 47 ਪੀਰੀਅਡ ਦਾ ਪਾਰਟ ਦੇਖੀਏ, ਅਤੇ ਕਿਉਂਕਿ ਸ਼ਾਹ ਆਫ ਈਰਾਨ ਜਿਹੜਾ ਉਹ ਬ੍ਰਿਟਿਸ਼ ਕਰੋਨੀ ਸੀ ਅਮਰੀਕਾ ਦੇ ਨਾਲ ਵੀ, ਜਿਹੜਾ ਬਰੀਫ ਇੱਕ ਪੀਰੀਅਡ 1953 ਤੋਂ ਦੇ ਨੇੜੇ ਤੇੜੇ ਆਇਆ ਡਾਕਟਰ ਮੁਸੱਦਕ ਦੇ ਵੇਲੇ, ਉਹਨੂੰ ਉਹਨਾਂ ਨੇ MI6 CIA ਨੇ ਕੂ ਕਰਕੇ ਕੱਢਤਾ ਸੀ। ਫਿਰ ਵਾਪਸ ਸ਼ਾਹ ਆਫ ਈਰਾਨ ਆ ਗਿਆ। ਸੋ ਉਹ ਆਪਣੀ ਅਯਾਸ਼ੀ ਔਰ ਦੌਲਤ ਇਕੱਠੀ ਕਰਨ ਦਾ ਕੰਮ ਸੀ। ਆਇਲ ਵੀ ਲੁੱਟ ਰਹੇ ਸੀ। ਹਰ ਸਿਵਲਾਈਜੇਸ਼ਨਲੀ ਕੁਛ ਤਾਂ ਕੁਛ ਬਣਾ ਦਿੱਤਾ ਹੋਇਆ ਸੀ ਉਹਨਾਂ ਨੇ। ਸੋ ਉਸ ਦੌਰ 'ਚ ਵੀ ਕਿਉਂਕਿ ਭਾਰਤ ਦਾ ਜਿਹੜਾ ਇੱਕ ਪੱਖ ਔਰ ਸ਼ਾਹ ਆਫ ਈਰਾਨ
ਇਜ਼ਰਾਈਲ ਦੇ ਨਾਲ ਵੀ ਬੜੀ ਬਣਾ ਕੇ ਰੱਖੀ ਹੋਈ ਸੀ, ਉਹਨੂੰ ਪੂਰਾ ਜਿਹੜਾ ਉਹ ਇੱਕ ਦੂਜੇ ਦੀ ਪਿੱਠ ਠੋਕਣ ਵਾਲਾ ਕੰਮ ਸੀ। ਹਾਲਾਂ ਉਸ ਪੀਰੀਅਡ 'ਚ ਇਵਨ ਟਰਕੀ, ਇਸਲਾਮਿਕ ਮੁਲਕਾਂ 'ਚੋਂ ਟਰਕੀ ਵਾਸ ਦਾ ਫਸਟ ਵਨ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ। ਅਤੇ ਭਾਰਤ ਦੇ ਜਿਹੜੇ ਨੇ ਉਹ ਸੋਵੀਅਤ ਯੂਨੀਅਨ ਦੇ ਖੈਮੇ 'ਚ ਹੁੰਦਿਆਂ ਵੀ ਜਿਹੜਾ ਹੈ ਉਹ ਇਜ਼ਰਾਈਲ ਨੂੰ ਰੈਕਗਨਾਈਜ਼ ਨਹੀਂ ਸੀ ਕੀਤਾ ਹੋਇਆ ਭਾਰਤ ਨੇ, ਲੇਕਿਨ ਈਰਾਨ ਦੇ ਨਾਲ ਸੰਬੰਧ ਜਿਹੜੇ ਨੇ ਉਹ ਰਹੇ। ਔਰ ਬਾਅਦ ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਥੋੜ੍ਹੀ ਬਹੁਤ ਈਰਾਨ ਦੀ ਰਿਫਟ ਵੀ ਚੱਲਦੀ ਰਹੀ, ਬਲੋਚ ਇਸ਼ੂ ਕਈ ਵਾਰ ਦੋਨੋਂ ਪਾਸੇ ਬੋਥ ਸਾਈਡ ਆਫ ਦਾ ਆਇਰ, ਅਤੇ ਉਦੋਂ ਈਰਾਨ ਔਰ ਜੇ ਤੁਸੀਂ UN ਦੇ ਵਿੱਚ ਵੀ ਬਹੁਤ ਸਾਰਾ ਰਿਕਾਰਡ ਦੇਖੋ, ਈਰਾਨ ਔਰ ਭਾਰਤ ਬਹੁਤ ਵਾਰ ਬਹੁਤ ਮੁੱਦਿਆਂ 'ਤੇ ਇੱਕੋ ਵੇਲੇ ਵੋਟ ਕਰ ਰਹੇ ਸੀ। ਹੁਣ ਈਰਾਨ ਨੂੰ ਇਹ ਲੱਗਦਾ ਸੀ ਕਿ ਵੀ ਜਿਹੜਾ ਇਸ ਸਭ ਦੇ ਬਾਵਜੂਦ ਜਦੋਂ ਪਾਬੰਦੀਆਂ ਲੱਗੇ, ਔਰ ਇਹੀ ਕਾਰਨ ਸੀ ਕਿ ਚਾਬਹਾਰ ਪੋਰਟ ਦੇ ਉੱਤੇ ਇੰਡੀਆ ਨੇ 125 ਮਿਲੀਅਨ ਤੋਂ ਜ਼ਿਆਦਾ ਇਨਵੈਸਟ ਕੀਤਾ, ਕਿਉਂਕਿ ਪਾਕਿਸਤਾਨ ਨੂੰ ਬਾਈਪਾਸ ਕਰਕੇ ਤਾਂ ਜਿਹੜਾ ਉਹ ਚਾਬਹਾਰ ਰਾਹੀਂ ਅਫਗਾਨਿਸਤਾਨ ਨਾਲ ਟ੍ਰੇਡ ਔਰ ਫਿਰ ਸਿੱਧਾ ਅੱਗੇ ਕਰਨ ਦੀ ਲਾਈਨ ਸੀ। ਇਸ ਸਾਰੇ ਦੇ ਵਿੱਚ ਈਰਾਨ ਨੂੰ ਸ਼ਾਇਦ ਕਿਤੇ ਨਾ ਕਿਤੇ ਭੁਲੇਖਾ ਸੀ ਕਿ ਠੀਕ ਹੈ ਇਹ ਡਰਦੇ ਜ਼ਰੂਰ ਨੇ ਇੰਡੀਆ ਵਾਲੇ ਅਮਰੀਕਾ ਦੇ ਉਹ ਸਾਰੇ ਪ੍ਰਭਾਵ ਦੇ ਥੱਲੇ, ਇਸ ਲਈ ਲੇਕਿਨ ਜਿਹੜਾ ਹੈ ਉਹ ਇਸ ਹੱਦ ਤੱਕ ਜਾ ਕੇ ਜਿਹੜਾ ਹੈ ਉਹ ਖੁੱਲ੍ਹਮ ਖੁੱਲ੍ਹਾ ਸਾਡੇ ਵਿਰੋਧ 'ਚ ਨਹੀਂ ਖੜਨਗੇ। ਪਰ ਉਹ ਜਿੱਦਣ 48 ਘੰਟੇ ਪਹਿਲਾਂ 28 ਫਰਵਰੀ ਤੋਂ 26 ਫਰਵਰੀ ਨੂੰ ਮੋਦੀ ਜਿਹੜਾ ਉਹ ਜਿਹੜੀ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਐਡਰੈਸ ਕਰ ਰਿਹਾ ਔਰ ਇਹ ਕਹਿ ਰਿਹਾ ਵੀ ਇੰਡੀਆ ਮਦਰਲੈਂਡ ਹੈ ਔਰ ਬਹੁਤ ਸਾਰੇ ਯਹੂਦੀਆਂ ਦਾ ਫਾਦਰਲੈਂਡ ਇੰਡੀਆ ਹੈ, ਅਤੇ ਮੇਰਾ ਵੀ ਫਾਦਰਲੈਂਡ ਜੇ ਇੰਡੀਆ ਜੇ ਹੈ, ਅਤੇ ਇਸ ਸਾਰੇ ਦੇ ਥੱਲੇ ਔਰ 48 ਘੰਟੇ ਬਾਅਦ ਫੁੱਲ ਫਲੈਜਡ ਹਮਲਾ, ਖਮੀਨਾਈ ਦਾ ਅਸੈਸੀਨੇਸ਼ਨ ਔਰ ਦੂਸਰਾ ਉਹ ਸਾਰਾ ਉਹਦਾ ਪਾਰਟ ਬਣ ਜਾਂਦਾ। ਲੇਕਿਨ ਇਹਦੇ ਬਾਵਜੂਦ ਇਹ ਤੁਸੀਂ ਇਰਾਨੀਆਂ ਦੀ ਡਿਪਲੋਮੈਟਿਕ ਮੈਚਿਓਰਿਟੀ ਕਹੋ ਵੀ ਹੁਣ ਵੀ, ਹਾਲਾਂ ਗੱਲਬਾਤ ਜਿਹੜੀ ਆ ਉਹ ਸਟ੍ਰੇਟ ਆਫ ਹਾਰਮੂਸ ਦੇ ਵਿੱਚ ਕਬਾਬ ਦੀ ਹੱਡੀ ਬਣ ਗਿਆ, ਉਹ ਅਮਰੀਕਾ ਨੇ ਬਲੌਕੇਡ ਕੀਤਾ ਹੋਇਆ। ਉਹਨਾਂ ਨੇ ਕਿਹਾ ਜੀ ਗੱਲਬਾਤ ਅਸੀਂ ਤਾਂ ਸ਼ੁਰੂ ਕਰਾਂਗੇ, ਪਹਿਲਾਂ ਇਹ ਹੋਏ, ਉਸ ਤੋਂ ਪਹਿਲਾਂ ਲਬਨਾਨ ਦੇ ਮੁੱਦੇ 'ਤੇ ਵੀ ਉਹਨਾਂ ਨੇ ਕਿਹਾ ਵੀ ਇਹ ਸੀਜ਼ਫਾਇਰ ਦਾ ਹਿੱਸਾ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿੰਨੀ ਮੈਚਿਓਰਿਟੀ ਈਰਾਨ ਦੇ ਡਿਪਲੋਮੈਟ 'ਚ ਹੈ, ਉਹ ਚਾਈਨੀਜ਼ ਦੇ ਨਾਲ ਹੀ ਉਹਨੂੰ ਕੰਪੇਅਰ ਕੀਤਾ ਰਸ਼ੀਅਨਜ਼ ਨਾਲ ਵੀ। ਰਸ਼ੀਅਨਜ਼ ਵੀ ਓਵਰ ਏ ਪੀਰੀਅਡ ਆਫ ਟਾਈਮ ਰਿਐਕਟ ਨਹੀਂ ਕਰਦੇ ਔਰ ਉਹ ਵਾਚ ਐਂਡ ਸੀ, ਔਰ ਫਿਰ ਠੀਕ ਜਿਹੜਾ ਉਹਨਾਂ ਦੇ ਜਿਹੜੇ ਲਫ਼ਜ਼ ਵੀ ਨੇ, ਹਾਲ ਇੰਡੀਆ ਦਾ ਦੇਖ ਲਓ, ਦਲਾਲ ਕਹਿ ਕੇ ਉਹਨੇ ਆਪਣਾ ਜਲੂਸ ਕਢਾਇਆ, ਕਿਉਂਕਿ ਉਹ ਰਿਐਕਟ ਹਰ ਚੀਜ਼ ਉਹ ਜਿਹੜੀ ਹੁੰਦਾ ਨਾ, ਉਹ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਜੇ ਤੁਸੀਂ ਛੋਟੇ ਭਾਂਡੇ 'ਚ ਵੱਡੀ ਚੀਜ਼ ਪਾ ਦਿਓ। ਸੋ ਇੰਡੀਆ ਨੇ ਬਿਲਕੁਲ ਜਿਹੜਾ ਇਸ ਸਾਰੇ ਇਸ਼ੂ ਨੂੰ ਜਿਵੇਂ ਉਹਨਾਂ ਨੇ ਮਿਸ ਹੈਂਡਲ ਕੀਤਾ ਹਰ ਲੈਵਲ ਤੋਂ। ਇੱਕ ਪਾਸੇ ਫਲਸਤੀਨੀਆਂ ਦੇ ਨਾਲ ਦਗਾ ਕੀਤਾ, ਹਾਲਾਂ ਆਫੀਸ਼ੀਅਲ ਪਾਲਿਸੀ ਤਾਂ ਇੰਡੀਆ ਹਰ ਪਲੇਟਫਾਰਮ ਤੇ ਕਹਿੰਦਾ ਜੀ 2 ਸਟੇਟ ਥਿਊਰੀ ਜਿਹੜੀ ਹੈ ਉਹੀ ਅਲਟੀਮੇਟ ਹੱਲ ਹੈ, ਤੇ ਜੇ 2 ਸਟੇਟ ਥਿਊਰੀ ਹੱਲ ਹੈ ਤਾਂ ਤੁਸੀਂ ਜਾ ਕੇ ਇਜ਼ਰਾਈਲ ਦੀ ਪਿੱਠ ਠੋਕ ਕੇ ਕਹਿ ਰਹੇ ਹੋ ਕਿ ਅਸੀਂ ਭਾਈ ਜੋ ਤੁਸੀਂ ਕਰੋਗੇ ਅਸੀਂ ਤੁਹਾਡੇ ਨਾਲ, ਤੁਹਾਡਾ ਸਾਥ। ਔਰ ਜਿਹੜੀ ਗੱਲ UN ਦੀ ਸਪੈਸ਼ਲ ਰਿਪੋਰਟਰ ਦੀ ਰਿਪੋਰਟ 'ਚ ਵੀ ਆਈ ਹੈ, ਇਹ ਸਾਰੇ ਗਜ਼ਾ ਦੇ ਵਿੱਚ ਜਿੱਥੇ ਨੈਤਨਯਾਹੂ ਨੇ ਵਰਸਟ ਕਿਸਮ ਦਾ ਜੈਨੋਸਾਈਡ ਕੀਤਾ ਹੈ, 1 ਲੱਖ ਤੋਂ ਜ਼ਿਆਦਾ ਕੋ ਮਾਰ ਦਿੱਤੇ ਨੇ, 2 ਲੱਖ ਜ਼ਖਮੀ ਕਿੰਨੇ ਦੌੜਾ ਦਿੱਤੇ ਨੇ। ਉਸ ਪੀਰੀਅਡ ਜਿਹੜੀ UN ਰਿਪੋਰਟ 'ਚ ਅੱਜ ਹੀ ਜਿਹਦੇ 'ਚ ਆਇਆ ਵੀ ਇੰਡੀਆ ਤਾਂ ਜਿਹੜਾ ਉਹ ਡਰੋਨ ਵੀ ਔਰ ਰਾਕਟ ਵੀ ਔਰ ਵੈਪਨ ਵੀ ਇਜ਼ਰਾਈਲ ਨੂੰ ਸਪਲਾਈ ਕਰਦਾ ਰਿਹਾ। ਸੋ ਮਤਲਬ ਇਹ ਹੈ ਵੀ ਆਲਰੇਡੀ ਜਿਹੜਾ ਇਹ ਵਾਰ ਕ੍ਰਿਮੀਨਲ ਇੰਡੀਆ ਵੀ ਉਸ ਕੈਟਾਗਰੀ 'ਚ ਆ ਗਿਆ ਜਿਹਦੇ 'ਚ ਇਜ਼ਰਾਈਲ ਹੈ, ਕਿਉਂਕਿ ਉਹਦੇ 'ਤੇ ਜਿਹੜਾ ਤੁਸੀਂ ਵੈਪਨ ਦੇ ਰਹੇ ਹੋ ਜਿਹਦੇ 'ਚ ਬੇਗੁਨਾਹ ਨੂੰ ਮਾਰਿਆ ਜਾ ਰਿਹਾ। ਹੁਣ ਇਸ ਸਾਰੇ ਦੇ ਚਲਦਿਆਂ ਵੀ ਈਰਾਨ ਨੇ ਜਿਹੜੇ ਜਦੋਂ ਉਹਨਾਂ ਨੇ ਸਟ੍ਰੇਟ ਆਫ ਹਾਰਮੂਸ ਦੇ ਉੱਤੇ ਆਪਣਾ ਸੋਵਰਨਿਟੀ ਦਾ ਕਲੇਮ ਜਿਹੜਾ ਉਹ ਇਸਟੈਬਲਿਸ਼ ਕੀਤਾ, ਇਹਦੇ ਬਾਵਜੂਦ ਇੰਡੀਆ ਦੇ ਲਈ ਉਹਨਾਂ ਨੇ ਥੋੜ੍ਹਾ ਜਿਹਾ ਰਾਹਤ ਰੱਖ ਕੇ ਜਿਹੜੀ ਆ ਉਹਨਾਂ ਦੇ 2-4 ਸ਼ਿਪ ਲੰਘ ਲੈਣ ਦਿੱਤੇ ਸੀ। ਹਾਲਾਂ ਇਹ ਵੀ ਆਇਆ ਕਿਤੇ ਨਾ ਕਿਤੇ ਕਿ ਵੀ ਪੇ ਕੀਤਾ ਇੰਡੀਆ ਨੇ ਉਹਨਾਂ ਨੂੰ, ਔਰ ਕੀਤਾ ਵੀ ਜਿਹੜਾ ਹੈ ਉਹ ਚਾਈਨੀਜ਼ ਕਰੰਸੀ ਦੇ ਵਿੱਚ ਹੈ, ਯੂਆਨ ਦੇ ਵਿੱਚ ਹੈ। ਇਹ ਪਤਾ ਨਹੀਂ ਕਿੰਨੀ ਕੁ ਠੀਕ ਹੈ ਖਬਰ, ਇਹ ਬਾਹਰ ਨਹੀਂ ਆਈ, ਪਰ ਇਹ ਆਂਦਾ ਹੈ ਕਿ ਵੀ ਈਵਨ ਜਿਹੜੀ ਟਰੰਪ ਨੇ ਵੀ ਗੱਲਬਾਤ ਮੋਦੀ ਨਾਲ ਕੀਤੀ, ਉਹਦੇ 'ਚ ਉਹਨੂੰ ਝਾੜਿਆ ਵੀ ਤੂੰ ਇਹ ਕੀ ਕਰ ਰਿਹਾ। ਲੇਕਿਨ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹਨਾਂ ਦੇ ਨਾਲ ਡੀਲ ਕਰ ਲਈ। ਹਾਲਾਂ ਨਾ ਇਹਨਾਂ ਨੇ ਜਿਹੜੀ ਇਹਨਾਂ ਦੀਆਂ ਨੇਵਲ ਫਰੈਂਡਲੀ ਐਕਸਰਸਾਈਜ਼ ਸ਼ਾਮਲ ਹੋਣ ਲਈ ਵਿਸ਼ਾਖਾਪਟਨਮ ਉਹਨਾਂ ਦਾ ਜਹਾਜ਼ ਆਇਆ ਸੀ, ਉਹ ਡੋਬ ਦਿੱਤਾ ਹੈ। ਉਹਦਾ ਕੋਈ ਰਿਗਰੈਟ ਨਹੀਂ, ਉਹਦੇ ਖਮੀਨਾਈ ਦੇ ਮਾਰੇ ਜਾਣ ਦਾ ਕੋਈ ਰਿਗਰੈਟ ਨਹੀਂ। ਫਿਰ ਜੇ
ਉਹਨਾਂ ਦੀ ਐਮਬੈਸੀ 'ਚ ਵੀ ਜੂਨੀਅਰ ਮਿਨਿਸਟਰ ਭੇਜ ਦਿੱਤਾ ਹੈ, ਜਦੋਂ ਕਿ ਉਸ ਤੋਂ ਪ੍ਰੀਵੀਅਸ ਜਿਹੜਾ ਉਹਨਾਂ ਦਾ ਜਿਹਦੀ ਡੈਥ ਹੋਈ ਸੀ ਉਸ ਨੂੰ ਇੱਕ ਦਿਨ ਦਾ ਪੂਰਾ ਸ਼ੋਕ ਇੰਡੀਆ ਦੇ ਵਿੱਚ ਸੀ। ਸੋ ਆਪਣੇ ਸਟੈਂਡ ਤੋਂ ਹਟਦੇ ਈਰਾਨ ਵੀ ਇਹਨੂੰ ਮੋਨੀਟਰ ਕਰ ਰਿਹਾ ਸੀ ਕਿ ਵੀ ਇਹਦੇ ਬਾਵਜੂਦ ਈਰਾਨ ਨੇ ਡਿਪਲੋਮੈਟਿਕ ਮੈਚੋਰਿਟੀ ਦਾ ਇਹ ਦਿੰਦਿਆਂ ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਕਿ ਭਾਈ ਭਾਰਤ ਦੇ ਲੋਕਾਂ ਨੇ ਸਾਥ ਦਿੱਤਾ ਹੈ। ਹਾਲਾਂ ਆਮ ਲੋਕਾਂ ਨੇ ਜਿਨ੍ਹਾਂ 'ਚ ਹਿੰਦੂ ਵੀ ਸ਼ਾਮਲ ਨੇ ਜਾਂ ਦੂਜੇ ਮੈਡੀਸਨਸ ਦੂਜੇ ਤੀਜੇ ਉਹ ਵੀ ਜਿਹੜਾ ਪਹੁੰਚਾਉਣ ਦੇ ਵਿੱਚ ਔਰ ਦੂਸਰੇ ਵੱਡੀਆਂ ਰੁਕਾਵਟਾਂ। ਹੁਣ ਜਦੋਂ ਕਿ ਅਮਰੀਕਾ ਨੇ ਟਾਈਟ ਕਰ ਦਿੱਤਾ ਸ਼ਿਕੰਜਾ ਬਲੌਕੇਡ ਦਾ, ਈਰਾਨ ਨੇ ਹੋਰ ਕਰ ਦਿੱਤਾ ਔਰ ਹੋਇਆ ਇਹ ਵੀਕਐਂਡ ਦੇ ਉੱਤੇ ਕਿ ਜਿਹੜੇ ਭਾਰਤ ਦੇ 8 ਇੰਡੀਆ ਬਾਉਂਡ ਸ਼ਿਪਸ ਰਿਟਰਨ ਆਫਟਰ ਅਟੈਂਪਟਿੰਗ ਟੂ ਕ੍ਰਾਸ ਸਟੇਟ ਆਫ ਹਾਰਮੂਜ਼। 22 ਸ਼ਿਪ ਜਿਹੜੇ ਨੇ એનર્ਜੀ ਕਾਰਗੋ ਉਹਨਾਂ ਦੇ ਉਹ ਇਰਾਨੀਅਨ ਜਿਹੜੀਆਂ ਏਜੰਸੀਜ਼ ਔਰ ਉਹਨਾਂ ਦੀ ਨੇਵੀ ਨੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ। ਔਰ ਇਹ ਜਿਹੜੇ ਨੇ ਉਹ ਫਿਰ ਡੀਟੇਲ ਹੈ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਦਾ ਕਰੂਡ ਆਇਲ ਟੈਂਕਰ ਦੇਸ਼ ਗਰਿਮਾ ਜਿਹੜਾ ਪਰਸ਼ੀਅਨ ਗਲਫ ਦੇ ਵਿੱਚ ਸੀ, ਜਿਹੜਾ ਡਰਾਈ ਡੈਕ ਰਿਪੇਅਰ ਸੀ, ਉਹ ਜਦੋਂ ਉੱਥੋਂ ਨਿਕਲਿਆ ਤੇ ਉਸ ਦੇ ਉੱਤੇ ਜਿਹੜਾ ਈਰਾਨੀਅਨ ਉਹਨਾਂ ਦੇ ਜਿਹੜੇ ਗਾਰਡ ਨੇ ਉਹਨਾਂ ਨੇ ਗੋਲੀਆਂ ਚਲਾਈਆਂ ਔਰ ਇਸ ਦੇ ਵਿੱਚ ਲਗਭਗ 2 ਮਿਲੀਅਨ ਬੈਰਲ ਦਾ ਕਰੂਡ ਆਇਲ ਸੀ ਔਰ ਇਹ ਜਿਹੜਾ ਉੱਥੋਂ ਜਾ ਕੇ ਫਿਰ ਵਾਪਸ ਮੁੜਿਆ। ਔਰ ਇਸੇ ਤਰ੍ਹਾਂ ਇਹ ਜਿਹੜਾ ਸੈਨਰ ਗਰੁੱਪ ਨੇ ਮੀਡੀਆ ਨੂੰ ਦੱਸਿਆ ਕਿ ਵੀ ਡੈਮੇਜ ਨਹੀਂ ਹੋਇਆ ਕੋਈ ਵੀ। ਫਿਰ ਦੂਸਰੀ ਕਰੂਡ ਆਇਲ ਦਾ ਕੈਰੀਅਰ ਸੈਨਮਾਰ ਸੁਪਰਨਾ ਸੀ, ਉਹ ਵੀ ਡਰਾਈ ਡਕਿੰਗ ਦੇ ਲਈ ਗਿਆ ਔਰ ਅਜੇ ਵੀ ਉੱਥੇ ਪਰਸ਼ੀਅਨ ਗਲਫ 'ਚ ਫਸਿਆ ਹੋਇਆ। ਸੋ ਇਹ ਜਿਹੜੀਆਂ ਦੋਨੋਂ ਘਟਨਾਵਾਂ ਹੋਈਆਂ ਗੋਲੀ ਚੱਲਣ ਦੀਆਂ ਔਰ ਉਹਨਾਂ ਨੂੰ ਵਾਪਸ ਜਾਣਾ ਪਿਆ, ਇਸ ਦੇ ਉੱਤੇ ਇੰਡੀਆ ਨੇ ਇਹ ਬੜਾ ਜ਼ੋਰਦਾਰ ਪ੍ਰੋਟੈਸਟ ਕੀਤਾ। ਪਹਿਲਾਂ ਤਾਂ ਉਹਨਾਂ ਦੀ ਪਬਲਿਕਲੀ ਸੀ ਡੀਪਲੀ ਡਿਸਟਰਬਡ ਫੋਰਨ ਸੈਕਟਰੀ ਮਿਸਰੀ ਔਨ ਇਨਸੀਡੈਂਟ ਇਨਵੋਲਵਿੰਗ ਇੰਡੀਅਨ ਵੈਸਲਸ ਇਨ ਹਾਰਮੂਜ਼ ਅਰਜ ਸੇਫ ਮੈਰੀਟਾਈਮ ਪੈਸੇਜ। ਪਹਿਲਾਂ UN ਦੇ ਵਿੱਚ ਇੰਡੀਆ ਨੇ ਕਿਹਾ ਜੀ ਇਹ ਕਿਸੇ ਨੂੰ ਹੱਕ ਨਹੀਂ ਹੈ ਕਿ ਕੋਈ ਕਿਸੇ ਨੂੰ ਰੋਕੇ ਔਰ ਮੈਨੂੰ ਲੱਗਦਾ ਵੀ ਇਹਨਾਂ ਦੇ UN 'ਚ ਸਟੈਂਡ ਨੇ ਈਰਾਨ ਨੂੰ ਮਿਫ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅੱਛਾ ਇਹ ਦੋਸਤੀ ਦਾ ਫਾਇਦਾ ਤੁਸੀਂ ਇਹ ਚੱਕ ਰਹੇ ਹੋ ਤੇ ਨਾਲ ਦੀ ਨਾਲ ਇਹਨੇ ਮਿਸਰੀ ਨੇ ਜਦੋਂ ਇਹਨੂੰ ਕੰਡੈਮ ਕੀਤਾ ਇਹ ਵੀ ਸਮਝ ਆ ਸਕਦਾ ਸੀ, ਪਰ ਇੰਡੀਆ ਨੇ ਜਿਹੜਾ ਪੂਅਰ ਇਹਨਾਂ ਦੀ ਸਾਰੀ ਹੈਂਡਲਿੰਗ ਹੈ ਇੱਕ ਕਦਮ ਅੱਗੇ ਜਾਂਦੇ ਆ। ਜਿਹੜਾ ਕੱਲ ਈਰਾਨ ਦਾ ਜਿਹੜਾ ਐਂਬੈਸਡਰ ਹੈ ਭਾਰਤ ਦੇ ਵਿੱਚ ਉਸ ਨੂੰ ਮਿਸਟਰ ਮੁਹੰਮਦ ਫਟਹਾਲੀ ਉਹਨੂੰ ਜਿਹੜਾ ਉਹ ਸੱਦਿਆ। ਹੁਣ ਉਹ ਕਹਿ ਰਹੇ ਨੇ ਜੀ ਅਸੀਂ ਕਾਲ ਇਨ ਕੀਤਾ ਸਮਨ ਨਹੀਂ ਕੀਤਾ। ਕੀ ਫਰਕ ਆ ਉਹਨਾਂ 'ਚ? ਜਦੋਂ ਤੁਸੀਂ ਬਿਆਨ ਦੇ ਹੀ ਦਿੱਤਾ ਸੀ, ਪ੍ਰੋਟੈਸਟ ਵੀ ਪਬਲਿਕਲੀ ਕਰ ਦਿੱਤਾ ਸੀ, ਇਹ ਡਿਪਲੋਮੈਸੀ ਦੀ ਲੈਂਗੁਏਜ ਹੀ ਸਮਨ ਹੁੰਦਾ, ਤਲਬ ਕੀਤਾ ਉਹਨੂੰ। ਔਰ ਉਹਨਾਂ ਨੇ ਡੀਪ ਕੰਸਰਨ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਜੀ ਸਾਡੇ ਜਿਹੜੇ 2 ਆਇਲ ਟੈਂਕਰ ਨੇ ਉਹਨਾਂ ਨੂੰ ਤੁਸੀਂ ਜਿਹੜਾ ਉਹ ਰੋਕਿਆ। ਔਰ ਜਿਹੜੀ ਇਹਨਾਂ ਦੇ ਮੀਡੀਆ ਦੀ ਖਬਰ ਹੈ ਕਿ ਭਾਈ ਉਹਨਾਂ ਨੇ ਡਿਊਰਿੰਗ ਦਾ ਮੀਟਿੰਗ ਫੋਰਨ ਸੈਕਟਰੀ ਕਨਵੇਡ ਇੰਡੀਆਜ਼ ਡੀਪ ਕੰਸਰਨ ਐਟ ਦਾ ਸ਼ੂਟਿੰਗ ਇਨਸੀਡੈਂਟ ਅਰਲੀਅਰ ਟੁਡੇ, ਸੈਚਰਡੇ ਹੋਈ ਹੈ shooting incident involving 2 Indian flagged ships in the state of Hormuz। ਭਾਰਤ ਦੇ ਝੰਡੇ ਸੀ ਉਹਨਾਂ ships ਦੇ ਉੱਤੇ। He noted the importance that India attached to the safety of merchant shipping and mariners and recalled that Iran had earlier facilitated the safe passage of several ships bound for India। ਕਿ ਜੀ ਪਹਿਲਾਂ ਤੁਸੀਂ ਇੰਨੇ ਸਾਡੇ ਸ਼ਿਪ ਸੇਫਲੀ ਪਹੁੰਚਾਏ ਨੇ, ਹੁਣ ਕੀ ਹੋ ਗਿਆ? ਔਰ ਇਹ ਉਹਨਾਂ ਨੇ ਇਸ ਦੇ ਉੱਤੇ ਪ੍ਰੋਟੈਸਟ ਕੀਤਾ। ਅੱਗੋਂ ਈਰਾਨ ਨੇ ਕੀ ਕਿਹਾ ਇਹ ਤਾਂ ਉਹਨਾਂ ਨੇ ਮੀਡੀਆ ਨੇ ਨਹੀਂ ਸੀ ਦੇਣਾ, ਲੇਕਿਨ ਜਿਹੜਾ ਇਹ ਈਰਾਨ ਨੇ ਭਾਰਤ ਨੂੰ ਮੈਸੇਜ ਦੇ ਦਿੱਤਾ ਹੈ ਕਿ ਵੀ ਇਨਫ ਇਜ਼ ਇਨਫ। ਔਰ ਮੈਨੂੰ ਲੱਗਦਾ ਹੈ ਕਿ ਵੀ ਜਿਹੜੀ ਗੱਲ ਦਾ ਸ਼ਾਇਦ ਦੂਸਰਿਆਂ ਨੂੰ ਬਹੁਤਾ ਨਾ ਪਤਾ ਹੋਏ, ਭਾਰਤ ਨੂੰ ਜ਼ਿਆਦਾ ਕਿਉਂਕਿ ਇਜ਼ਰਾਈਲ ਦੇ ਨਾਲ ਹੀ ਹੈ। ਕਿਉਂਕਿ ਜਿਹੜੀ ਖਬਰ ਮੈਂ ਦੇਖੀ ਕਿ ਜਿੰਨੇ ਭਾਰਤ ਦੇ ਈਰਾਨ 'ਚ ਡਿਪਲੋਮੈਟ ਨੇ, ਫੈਮਲੀਜ਼ ਨੇ, ਜਿੰਨੇ ਭਾਰਤੀ ਸਟੂਡੈਂਟ ਈਰਾਨ 'ਚ ਪੜ੍ਹਦੇ ਨੇ ਔਰ ਈਵਨ ਇਹ ਕਹਿਣ ਨੂੰ ਹੋਏਗਾ ਜੀ ਈਰਾਨ ਜਾਲ ਹੈ, ਮੌਲਵੀ ਨੇ, ਦੂਜੇ ਨੇ। ਮੈਂ ਦੇਖ ਰਿਹਾ ਸੀ ਕਿ 10,000 ਤੋਂ ਜ਼ਿਆਦਾ ਸਟੂਡੈਂਟ MBBS ਵਾਲੇ ਜਿਹੜੇ ਨੇ ਈਰਾਨ 'ਚ ਪੜ੍ਹਨ ਜਾਂਦੇ ਨੇ। ਔਰ ਇਹ ਹੁਣ ਇੰਡੀਆ ਨੇ ਡਿਪਲੋਮੈਟਸ, ਫੈਮਲੀਜ਼ ਐਂਡ ਸਟੂਡੈਂਟਸ ਫਲੀਇੰਗ ਈਰਾਨ ਰਿਟਰਨ ਟੂ ਇੰਡੀਆ। ਇਹ ਖਤਰਨਾਕ ਹੈ ਕਿ ਜੇ ਇੰਡੀਆ ਦੇ ਡਿਪਲੋਮੈਟਸ ਜਾਂ ਉਹਨਾਂ ਦੀਆਂ ਫੈਮਲੀਜ਼ ਵੀ ਜਿਹੜੀਆਂ ਨੇ ਉਹ ਇੰਡੀਆ ਨੂੰ ਮੁੜ ਰਹੀਆਂ ਨੇ, ਤਾਂ ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਗੱਲ ਸੀਜ਼ ਫਾਇਰ ਜਾਂ ਦੂਜੀ ਤੀਜੀ ਕੋਈ ਮੁੱਕਣ ਵਾਲੀ ਨਹੀਂ ਹੈ, ਕੋਈ ਸਮਝੌਤਾ ਨਹੀਂ ਹੋਏਗਾ ਕਿਉਂਕਿ ਇਹ ਇਜ਼ਰਾਈਲ ਨੇ ਮੁਕੰਮਲ ਤਬਾਹੀ ਈਰਾਨ ਦੀ ਇਹੀ ਉਹਦਾ ਏਜੰਡਾ ਹੈ। ਸੋ ਅਸੀਂ ਇਸ ਦੇ ਵਿੱਚ ਜਿਹੜਾ ਉਹ ਰੱਬ ਦੀ ਅੱਗੇ ਦੁਆ ਹੀ ਕਰ ਸਕਦੇ, ਪਰ
ਇਹ ਹੈ ਵੀ ਈਰਾਨ ਨੇ ਜਿਹੜਾ ਹੈ ਇਹ ਇੰਡੀਅਨ ਸ਼ਿਪਸ ਨੂੰ ਵੀ ਜਿਹੜਾ ਹੈ ਉਹ ਇਸ ਸਾਰੇ ਦਾ ਸ਼ਿਕਾਰ ਬਣਾ ਕੇ ਦੱਸ ਦਿੱਤਾ ਹੈ ਕਿ ਵੀ ਜੋ ਤੁਸੀਂ ਇਹ ਡਬਲ ਨਹੀਂ ਟ੍ਰਿਪਲ ਗੇਮ ਖੇਡ ਰਹੇ ਹੋ, ਇੱਕ ਪਾਸੇ ਅਮਰੀਕਾ ਨਾਲ ਵੀ, ਇੱਕ ਪਾਸੇ ਇਜ਼ਰਾਈਲ ਨਾਲ ਵੀ, ਇੱਕ ਪਾਸੇ ਇੱਧਰ ਵੀ, ਇਹ ਇਸ ਦੀ ਸਾਨੂੰ ਪਛਾਣ ਹੈ ਔਰ ਅਸੀਂ ਤੁਹਾਨੂੰ ਹੁਣ ਦੁਸ਼ਮਣ ਕੈਟਾਗਰੀ 'ਚ ਹੀ ਰੱਖਦੇ ਹਾਂ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।